ਤੇ ਹਰਜੋਤ ਸਿੰਘ ਜੀ, ਟਰੱਕਿੰਗ ਵੱਲ ਨੂੰ ਵੀ ਜਿਹੜਾ ਉਹ ਵੱਧਦੇ ਆ, ਕੀ ਕੁਛ ਜਿਹੜਾ ਉਹ ਚੱਲ ਰਿਹਾ? ਰਮਨ ਜੀ, ਟਰੱਕਿੰਗ ਸਿਆਲਾਂ ਦੇ ਵਿੱਚ ਜ਼ਿਆਦਾਤਰ ਸਲੋ ਹੀ ਮਾਹੌਲ ਚੱਲ ਰਿਹਾ ਹੁੰਦਾ ਆ। ਸੋ ਕੀ ਸਿਚੁਏਸ਼ਨ ਆ ਸਪੌਟ ਰੇਟਸ ਦੀ, ਪ੍ਰਾਈਸਿਸ ਦੀ, ਲੋਡ ਦੇ ਪ੍ਰਾਈਸਿਸ ਦੀ? ਜੇ ਉੱਥੋਂ ਆਪਾਂ ਸ਼ੁਰੂਆਤ ਕਰੀਏ, ਕਿੱਧਰਲੇ ਪਾਸੇ ਨੂੰ ਗੱਲ ਜਾਂਦੀ ਨਜ਼ਰ ਆ ਰਹੀ ਆ? ਰਾਜਕਰਨ, ਜਿਹੜੀ ਇਸ ਵੇਲੇ ਇੱਕ US ਬੈਂਕ ਔਰ ਡੈਟ ਜਿਹੜਾ ਲੋਡ ਬੋਰਡ ਹੈਗਾ, ਉਹਨਾਂ ਵੱਲੋਂ ਇੱਕ ਸਾਂਝਾ ਪਲੈਟਫਾਰਮ ਦੇਣ ਦੀ ਗੱਲ ਕੀਤੀ ਗਈ ਹੈ, ਜਿਹਦੇ ਵਿੱਚ ਕਿ ਉਹ ਜਿਹੜੇ ਕੁਆਟਰਲੀ ਰੇਟਸ ਹੈਗੇ ਆ ਉਹਨਾਂ ਦੇ ਉੱਤੇ ਗੱਲ ਕਰਨਗੇ। ਜਿਹੜੇ ਕੁਆਟਰਲੀ ਰੇਟਸ ਹੁੰਦੇ, ਟਰੱਕ ਰੇਟਸ ਆ, ਉਹਨਾਂ ਦੀ ਗੱਲ ਕਰਨਗੇ। ਜਿਹੜਾ US ਬੈਂਕ ਹੈਗਾ, ਉਹਨਾਂ ਵੱਲੋਂ ਫਰੇਟ ਪੇਮੈਂਟ ਇੰਡੈਕਸ ਜਿਹੜਾ ਕਿ ਪਬਲਿਸ਼ ਕੀਤਾ ਗਿਆ ਸੀ 2017 ਦੇ ਵਿੱਚ ਕੁਆਟਰਲੀ, ਉੱਥੋਂ ਇਹ ਸ਼ੁਰੂ ਹੋਇਆ ਸੀਗਾ ਤੇ ਹੁਣ ਇਹ ਜਿਹੜਾ ਆ ਡੈਟ ਦੇ ਨਾਲ ਮਿਲ ਕੇ ਇਹ ਚੀਜ਼ ਕਰ ਰਹੇ ਹੈਗੇ ਆ। ਸੋ ਸਪੌਟ ਮਾਰਕੀਟ ਰੇਟ ਦੇ ਵਿੱਚ ਜਿਹੜਾ ਵੈਨ ਦਾ ਰੇਟ ਹੈਗਾ ਆ, ਉਹ ਸਟੈਡੀਲੀ ਸੈਪਟੈਂਬਰ ਤੋਂ ਬਾਅਦ ਜਿਹੜਾ ਆ ਉਹ ਇਨਕਰੀਜ਼ ਹੋ ਰਿਹਾ, ਪਰ ਉਨੀ ਸਪੀਡ ਨਾਲ ਇਨਕਰੀਜ਼ ਨਹੀਂ ਹੋ ਰਿਹਾ ਜਿੰਨੀ ਸਪੀਡ ਨਾਲ ਹੁੰਦਾ ਸੀਗਾ ਜਾਂ ਹੋਣਾ ਚਾਹੀਦਾ ਆ, ਪਰ ਸਟੱਡੀ ਇਨਕਰੀਜ਼ ਦੇਖਣ ਨੂੰ ਮਿਲ ਰਹੀ ਹੈਗੀ ਆ। ਜਿਹੜੀ ਬ੍ਰੋਕਰ ਕਮਿਊਨਿਟੀ ਹੈਗੀ ਆ, ਉਹਦੇ ਵਿੱਚ ਵੀ ਇਹ ਜਿਹੜਾ ਇਸ ਵੇਲੇ ਗੱਲਬਾਤ ਪਾਈ ਜਾ ਰਹੀ ਆ ਕਿ ਜਿਹੜੀ ਕਪੈਸਿਟੀ ਹੈਗੀ ਆ ਉਹ ਕਿਤੇ ਨਾ ਕਿਤੇ ਜਿਹੜੀ ਆ ਥੋੜ੍ਹੀ ਘਟ ਰਹੀ ਹੈਗੀ ਆ ਜਾਂ ਘਟੀ ਹੈਗੀ ਆ। ਸੋ ਉਹਦੇ ਨਾਲ ਵੀ ਜਿਹੜੀ ਸਪਲਾਈ ਐਂਡ ਡਿਮਾਂਡ ਦੇ ਵਿੱਚ ਜਿਹੜਾ ਫਰਕ ਪੈਂਦਾ ਹੈਗਾ। ਸੋ ਇਸ ਕਰਕੇ ਜਿਹੜੇ ਰੇਟਸ ਹੈਗੇ ਆ, ਯੂਜਲੀ ਦਸੰਬਰ ਦੇ ਵਿੱਚ ਰੇਟ ਜਿਹੜੇ ਆ ਜਨਵਰੀ 7-8 ਤੱਕ ਜਿਹੜਾ ਕੰਮ ਹੁੰਦਾ, ਪਹਿਲੇ ਵੀਕ ਤੱਕ, ਉਹ ਹੌਲੀਡੇ ਸੀਜ਼ਨ ਦਾ ਜਿਹੜਾ ਰਸ਼ ਐਂਡ ਹੁੰਦਾ ਆ। ਸੋ ਹੁਣ ਜਿਹੜਾ ਮਹੀਨਾ ਸ਼ੁਰੂ ਹੋਇਆ ਜਨਵਰੀ ਤੇ ਫਰਵਰੀ ਦਾ ਮਹੀਨਾ, ਇਹ ਨੋਰਮਲੀ ਟਰੱਕਿੰਗ ਦੇ ਵਿੱਚ ਕਾਫੀ ਸਲੋ ਟਾਈਮ ਹੋ ਜਾਂਦਾ ਆ। ਸੋ ਦੇਖਣ ਵਾਲਾ ਰਹੂਗਾ ਕਿ ਹੁਣ ਜਿਹੜੇ ਹਾਲਾਤ ਬਣ ਰਹੇ ਹੈਗੇ ਆ, ਹੁਣ ਜਿਹੜੀਆਂ ਸਿਚੁਏਸ਼ਨਸ ਬਣ ਰਹੀਆਂ ਹੈਗੀਆਂ, ਉਹਨਾਂ ਦੇ ਕਰਕੇ ਜਿਹੜੀ ਸਪਲਾਈ ਐਂਡ ਡਿਮਾਂਡ ਦੇ ਵਿੱਚ ਜਿਹੜਾ ਫਰਕ ਪੈਂਦਾ ਹੈਗਾ, ਕਿ ਫਰੇਟ ਦੀ ਮਾਰਕੀਟ ਜਿਹੜੀ ਆ ਉਹ ਉੱਠਦੀ ਆ ਜਾਂ ਫਰੇਟ ਦੀ ਮਾਰਕੀਟ ਜਿਹੜੀ ਆ ਉਵੇਂ ਰੈਗੂਲਰ ਜਿਹੜੀ ਸਿਆਲਾਂ ਵਾਲੀ ਮਾਰਕੀਟ ਹੈ ਉਹ ਰਹਿੰਦੀ ਹੈਗੀ ਆ। ਬਟ ਡੈਫੀਨੇਟਲੀ ਜਿਹੜੇ ਹਾਲਾਤ ਚੱਲ ਰਹੇ ਹੈਗੇ, ਜਿਹੜੀਆਂ ਸਿਚੁਏਸ਼ਨ ਚੱਲ ਰਹੀਆਂ ਹੈਗੀਆਂ, ਉਹਦੇ ਵਿੱਚ ਕਾਫੀ ਜਿਹੜਾ ਅਸਰ ਦੇਖਣ ਨੂੰ ਮਿਲ ਰਿਹਾ ਕਿ ਜਿਹੜੇ ਰੇਟਸ ਹੈਗੇ ਆ ਉਹ ਗ੍ਰੈਜੂਅਲੀ ਅਪ ਹੋ ਰਹੇ ਆ, ਪਰ ਨਾਟ ਉਸ ਸਪੀਡ ਨਾਲ ਕਿ ਜੇ ਸਪੀਡ ਨਾਲ ਐਵਰੀਵਨ ਇਜ਼ ਥਿੰਕਿੰਗ। ਜੀ, ਸੋ ਬਿਲਕੁਲ ਸਰੋਤਿਓ, ਜੇ ਤੁਹਾਡਾ ਵੀ ਕੋਈ ਟਰੱਕਿੰਗ ਨਾਲ ਰਿਲੇਟਡ ਕੁਐਸਚਨ ਹੈਗਾ ਤੇ ਤੁਸੀਂ ਜ਼ਰੂਰ ਕਾਲ ਕਰ ਸਕਦੇ ਹੋ 408 272 5200 408-272-5200। ਟਰੱਕਿੰਗ ਇੰਡਸਟਰੀ ਨਾਲ ਰਿਲੇਟਡ ਜਿਹੜੇ ਕੁਐਸਚਨ ਉਹ ਕਰਿਓ, ਕਿਉਂਕਿ ਬਾਕੀ ਸ਼ੋਅ ਜਿਹੜੇ ਵੱਖ-ਵੱਖ ਤਰ੍ਹਾਂ ਦੇ ਹੁੰਦੇ, ਕੋਈ ਸਿਹਤ ਸੰਭਾਲ, ਕੋਈ ਇਮੀਗ੍ਰੇਸ਼ਨ, ਕੋਈ ਡਿਫਰੈਂਟ ਤਰ੍ਹਾਂ ਦੇ। ਸੋ ਜਿਹੜੇ 2026 ਦਾ ਜਿਹੜਾ ਰੋਡ ਮੈਪ ਜੇ ਦੇਖਿਆ ਜਾਵੇ ਰਮਨ ਜੀ, ਕਿਉਂਕਿ ਜਿਹੜੀ ਟਰੱਕਿੰਗ ਇੰਡਸਟਰੀ ਆ, ਕਹਿੰਦੇ ਭਈ ਇਹ ਇੱਕ ਬੈਕਬੋਨ ਹੈਗੀ ਆ US ਦੀ ਇਕਨੋਮੀ ਦੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ। ਕਹਿੰਦੇ ਭਈ 5,80,000 ਇੰਟਰਸਟੇਟ ਮੋਟਰ ਕੈਰੀਅਰਸ, 8.4 ਮਿਲੀਅਨ ਜਿਹੜੇ ਟਰੱਕਿੰਗ ਰਿਲੇਟਡ ਵਰਕਰਸ ਹੈਗੇ ਆ, ਉਹ 11.27 ਬਿਲੀਅਨ ਟਨ ਆਫ ਫਰੇਟ ਇਹ ਇਕਨੋਮੀ ਨੂੰ ਮੂਵ ਕਰਦੇ ਹੈਗੇ ਆ। ਪ੍ਰੋਬਲਮ ਕੀ ਆ, ਜਿਹੜਾ 2026 ਹੁਣ ਨਵਾਂ ਸਾਲ ਚੜ੍ਹ ਗਿਆ ਆਲਰੇਡੀ, ਇਹਦੇ ਵਿੱਚ ਜਿਹੜੀ ਫਰੇਟ ਡਿਮਾਂਡ ਆ ਉਹ ਆਲਮੋਸਟ ਉੱਥੇ ਕਈ ਖੜੀ ਹੈਗੀ ਆ ਆਫਟਰ ਪੈਂਡੈਮਿਕ ਏਰੇ ਤੋਂ, ਤੇ ਕਪੈਸਿਟੀ ਐਕਸੈਸ ਆ ਤੇ ਕੰਜ਼ਿਊਮਰ ਸਪੈਂਡਿੰਗ ਵੀ ਜਿਹੜੀ ਆ ਹੁਣ ਸੌਫਟ ਹੋਈ ਆ, ਲੋਕ ਥੋੜਾ ਘੱਟ ਬਾਈ ਕਰ ਰਹੇ ਹੈਗੇ ਆ। ਸੋ ਰੇਟਸ ਅੰਡਰ ਪ੍ਰੈਸ਼ਰ ਹੈਗੇ ਆ, ਤੇ ਸਭ ਤੋਂ ਵੱਡਾ ਕਾਰਨ ਜਿਹੜਾ ਟੈਰਿਫ ਨੂੰ ਲੈ ਕੇ ਆ, ਟ੍ਰੇਡ ਟੈਂਸ਼ਨਸ ਨੂੰ ਲੈ ਕੇ ਅਨਸਰਟਨਟੀ ਬਹੁਤ ਹੈਗੀ ਆ। ਸੋ ਕਹਿੰਦੇ ਭਈ 72% ਜਿਹੜਾ ਡੋਮੈਸਟਿਕ ਫਰੇਟ ਟਨੇਜ ਆ USA ਦੇ ਵਿੱਚ, ਉਹ ਹਜੇ ਵੀ ਜਿਹੜਾ ਡਿਲੀਵਰ ਮੋਟਰ ਕੈਰੀਅਰਸ ਦੇ ਰਾਹੀਂ ਹੋ ਰਿਹਾ ਹੈ ਜੀ। ਸੋ ਇੱਥੇ ਇੱਕ ਆਪਾਂ ਖਬਰ ਜ਼ਰੂਰ ਸਾਂਝੀ ਕਰਾਂਗੇ, ਜਿਹੜੀ ਕਿ ਪਿਛਲੇ ਸਮੇਂ ਤੋਂ ਚੱਲਦਾ ਆ ਰਿਹਾ ਸੀਗਾ, ਜਿਹੜਾ ਕਿ ਨਾਨ ਡੋਮਿਸਾਈਲ ਲਾਇਸੈਂਸ ਦੇ ਉੱਤੇ ਜਿਹੜਾ ਆਪਣਾ ਫੈਡਰਲ ਰਜਿਸਟਰ ਦੇ ਵਿੱਚ ਕਮੈਂਟ ਪੀਰੀਅਡ ਚੱਲਿਆ ਹੈਗਾ, ਉਹ ਬੰਦ ਹੋ ਗਿਆ ਹੈਗਾ। ਸੋ ਜੇ ਕਮੈਂਟ ਪੀਰੀਅਡ ਤੇ ਗੱਲ ਕਰੀਏ ਤੇ 7,748 ਕਮੈਂਟਸ ਜਿਹੜੇ ਟੋਟਲ ਆਏ ਹੈਗੇ ਆ। ਇਹਨਾਂ ਕਮੈਂਟਸ ਦੇ ਵਿੱਚ ਜਿਹੜੇ ਆ 86.7% ਜਿਹੜੇ ਅਪੋਜ਼ਿੰਗ ਇਸ ਰੂਲ ਨੂੰ ਹੈਗੇ ਆ, 12.2% ਜਿਹੜੇ ਆ ਸਪੋਰਟ ਦੇ ਵਿੱਚ ਹੈਗੇ ਆ, 1.1% ਜਿਹੜੇ ਆ ਨਿਊਟਰਲ ਹੈਗੇ ਆ। ਸੋ ਇਹ ਜਿਹੜਾ ਉਹਨਾਂ ਦਾ ਡਾਟਾ ਨਿਕਲਿਆ ਹੈਗਾ, ਤੇ ਉਸ ਤੋਂ ਬਾਅਦ ਜਿਹੜੀ ਓਵਰਡਰਾਈਵ ਮੈਗਜ਼ੀਨ ਹੈਗੀ ਆ, ਉਹਨਾਂ ਨੇ ਜਿਹੜਾ ਆਪਣਾ ਸਰਵੇ ਕੀਤਾ ਹੈਗਾ, ਉਹਦੇ ਵਿੱਚ 70% ਜਿਹੜੀ ਹੈਗੀ ਆ ਉਹ ਫੁੱਲ ਸਪੋਰਟ ਦੇ ਵਿੱਚ ਹੈਗੇ ਆ, ਸੇਫਟੀ ਐਂਡ ਇਕਨੋਮਿਕ ਫੇਅਰਨੈਸ ਰੀਜ਼ਨ ਦੇ ਉੱਤੇ।
10% ਸਪੋਰਟ ਹੈਗੀ ਆ ਵਿਸ਼ ਕੀ ਰੈਗੂਲੇਟਰ ਫਾਈਨ ਅਪਰੋਚ ਦਾ ਟਾਰਗੇਟ CDL ਮਿਲਸ ਲੈਪਸ ਦਰ ਸਟੇਟ DMVs, ਜਿਹਦੇ ਵਿੱਚ ਕਿ 10% ਨੇ ਕਿਹਾ ਕਿ ਉਹਨਾਂ ਨੂੰ ਜਿਹੜੇ CDL ਮਿਲਸ ਜਿਹੜੇ ਸਕੂਲਸ ਨੂੰ ਕਿਹਾ ਜਾਂਦਾ ਆ ਤੇ ਜਿਹੜੇ ਸਟੇਟ DMVs ਆ ਉਹਨਾਂ ਦੇ ਉੱਤੇ ਧਿਆਨ ਦੇਣਾ ਚਾਹੀਦਾ ਹੈ। 8% ਜਿਹੜੇ ਆ ਸਪੋਰਟ ਬਟ ਵਿਸ਼ ਰੈਗੂਲੇਟਰ ਮਤਲਬ ਕਿ ਜਿਹੜੇ ਆ ਉਹ ਥੋੜ੍ਹਾ ਜਿਹਾ ਹੋਰ ਧਿਆਨ ਦੇਣ ਇਹਨਾਂ ਦੇ ਉੱਤੇ। 4% ਜਿਹੜੇ ਹੈਗੇ ਆ ਉਹਨਾਂ ਵੱਲੋਂ ਕੋਈ ਸਪੋਰਟ ਨਹੀਂ ਹੈਗੀ। ਸਟੇਟ DMV ਦੇ CDL ਮਿਲਸ ਦੇ ਵਿੱਚ ਕਰਪਸ਼ਨ ਦੀ ਗੱਲ ਕੀਤੀ ਗਈ ਆ। ਸੋ ਓਵਰਆਲ ਮਿਲਾ ਕੇ ਇਹਦਾ ਜੇ ਕਹੀਏ ਤੇ ਇਸ ਦਾ ਕਾਨੂੰਨ ਦਾ ਜਿਹੜਾ ਵਿਰੋਧ ਹੋਇਆ ਹੈਗਾ ਇਸ ਕਾਮੈਂਟਸ ਦੇ ਵਿੱਚ। ਸੋ ਦੇਖਣ ਵਾਲੀ ਗੱਲ ਇਹ ਹੋਊਗੀ ਕਿ ਇਹਦੇ ਕਾਮੈਂਟਸ ਦੇ ਬਾਵਜੂਦ ਕਿਹੜੀਆਂ ਚੀਜ਼ਾਂ ਜਿਹੜੀਆਂ ਇਸ ਕਾਨੂੰਨ ਦੇ ਵਿੱਚ ਵਾਪਸ ਲਈਆਂ ਜਾਂਦੀਆਂ, ਕਿਹੜੀਆਂ ਚੀਜ਼ਾਂ ਹੈ ਜਿਨ੍ਹਾਂ ਦੇ ਉੱਤੇ ਇਸ ਕਾਨੂੰਨ ਦੇ ਇਸ ਦੇ ਤਹਿਤ ਜਿਹੜਾ ਅਸਰ ਹੁੰਦਾ ਆ ਜਾਂ ਉਹਦੇ 'ਚ ਲਾਗੂ ਕੀਤਾ ਜਾਂਦਾ ਆ। ਜੇ ਆਪਾਂ 2025 ਦੀ ਗੱਲ ਕਰੀਏ, 2025 ਦੇ ਵਿੱਚ ਆਪਣੇ ਕਾਫੀ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਚੇਂਜ ਹੋਈਆਂ ਟਰੱਕਿੰਗ ਦੇ ਵਿੱਚ। ਇੱਕ ਤਾਂ ਇੰਗਲਿਸ਼ ਪ੍ਰੋਫੀਸ਼ੀਐਂਸੀ ਵਾਲਾ ਜਿਹੜਾ ਰੂਲ ਹੈਗਾ ਉਹ ਸਟੈਂਡਰਡਸ ਹੈਗੇ ਆ ਉਹਨੂੰ ਦੁਬਾਰਾ ਤੋਂ ਰੀ ਅਪਲਾਈ ਕੀਤਾ ਗਿਆ। ਨਾਨ ਡੋਮਿਸਾਈਲ ਜਿਹੜਾ ਲਾਇਸੈਂਸ ਹੈਗਾ ਉਹਨੂੰ ਓਵਰਹਾਲ ਕਰਨ ਦੀ ਗੱਲ ਕੀਤੀ ਗਈ ਹੈ। ਉਸ ਤੋਂ ਬਾਅਦ ਜਿਹੜਾ US ਅਪੀਲ ਕੋਰਟਸ ਦੇ ਵਿੱਚ ਟੈਂਪਰੇਰੀਲੀ ਉਹਨੂੰ ਮਤਲਬ ਕਿ ਹੋਲਡ ਕੀਤਾ ਗਿਆ ਲਾ ਨੂੰ ਹਾਲ ਦੀ ਘੜੀ। EPA ਵੱਲੋਂ ਰੀਕਨਸੀਡਰ ਕੀਤਾ ਜਾ ਰਿਹਾ ਹੈਗਾ ਕਿ ਜਿਹੜਾ ਐਮਿਸ਼ਨ ਰਿਕੁਆਇਰਮੈਂਟਸ ਹੈਗੀਆਂ ਉਹਨਾਂ ਨੂੰ ਪੁੱਲ ਬੈਕ ਕਰਨ ਦੇ ਲਈ। ਉਹ ਆਪਾਂ ਜਾਣਦੇ ਹਾਂ ਕਿ ਜਦੋਂ ਟਰੰਪ ਐਡਮਿਨਿਸਟ੍ਰੇਸ਼ਨ ਆਈ ਸੀਗੀ ਤੇ ਕਾਰਬੋ ਵਾਲਿਆਂ ਨੇ ਆਪਣਾ ਜਿਹੜਾ ਐਗਜ਼ੰਪਸ਼ਨ ਸੀਗੀਆਂ ਉਹ ਵਾਪਸ ਲੈ ਲਈਆਂ ਸੀਗੀਆਂ। EPA ਜਿਹੜੀ ਆ ਉਹ ਚਾਹੁੰਦੀ ਆ ਕਿ 2009 ਦੇ ਜਿਹੜੇ ਫਰੇਮਵਰਕ ਆ ਉਹ ਰਿਵਰਸ ਕੀਤੇ ਜਾਣ, ਉੱਥੋਂ ਰਿਵਰਸ ਕੀਤੇ ਜਾਣ। ਲੇਬਰ ਡਿਪਾਰਟਮੈਂਟ ਜਿਹੜੀ ਆ ਉਹ ਇੰਡੀਪੈਂਡੈਂਟ ਕਾਂਟਰੈਕਟਰ ਰੂਲ ਜਿਹੜਾ ਆ 2024 ਦਾ ਉਹਨੂੰ ਜਿਹੜਾ ਆ ਕੈਂਸਲ ਕਰਨਾ ਚਾਹੁੰਦੀ ਆ ਲੇਬਰ ਡਿਪਾਰਟਮੈਂਟ। ਸੋ ਬੇਸਿਕਲੀ ਜਿਹੜਾ ਆਪਾਂ ਕਹਿੰਦੇ ਸੀਗੇ ਕਿ ਜਿਹੜਾ AB5 ਕੈਲੀਫੋਰਨੀਆ ਦੇ ਵਿੱਚ ਲਾਗੂ ਹੋਇਆ ਹੈਗਾ ਉਹਨੂੰ ਜਿਹੜੀ ਫੈਡਰਲ ਗਵਰਨਮੈਂਟ ਲਾਗੂ ਕਰਨ ਜਾ ਰਹੀ ਸੀ ਉਹਨੂੰ ਉਹ ਕੈਂਸਲ ਕਰਨਾ ਚਾਹੁੰਦੇ ਆ। ਉਹ ਵੀ ਇੱਕ ਪੇਪਰਾਂ ਦੇ ਵਿੱਚ ਹੈਗਾ ਆ। ਡਿਪਾਰਟਮੈਂਟ ਆਫ ਲੇਬਰ ਨੇ ਜਿਹੜਾ ਅਗੇਨ ਉਹੀ ਸਟਾਫ ਨੇ ਜਿਹੜਾ ਬਾਈਡਨ ਐਰਾ ਦਾ ਜਿਹੜਾ ਇੰਡੀਪੈਂਡੈਂਟ ਰੂਲ ਹੈਗਾ ਉਹਨੂੰ ਖਤਮ ਕਰਨ ਦੀ ਗੱਲ ਕੀਤੀ ਆ। DOT ਦੀਆਂ ਜਿਹੜੀਆਂ ਏਜੰਸੀਜ਼ ਹੈਗੀਆਂ ਉਹਨਾਂ ਨੇ ਜਿਹੜੇ ਸਪੀਡ ਲਿਮਿਟਰ ਲਾਅ ਹੈਗੇ ਆ ਉਹ ਵਿਡਰਾਅ ਕੀਤੇ ਹੈਗੇ ਆ। ਜਿਹੜਾ FMCSA ਵੱਲੋਂ ਰੀਅਰ ਗਾਰਡ ਇੰਪੈਕਟ ਰੂਲ ਹੈਗਾ, ਜਿਹੜਾ ਟ੍ਰੇਲਰ ਦੇ ਪਿੱਛੇ ਰੀਅਰ ਗਾਰਡ ਇੰਪੈਕਟ ਹੈਗਾ ਰੂਲ ਹੈਗਾ ਉਹਦੇ ਲਈ ਡੀਰੈਗੂਲੇਸ਼ਨ ਪੁਸ਼ ਕਰ ਰਹੇ ਹੈਗੇ ਆ। ਤੇ ਇੱਕ ਜਿਹੜਾ ਹੁਣ ਲੇਟੈਸਟ ਆਇਆ ਹੈਗਾ ਪਿਛਲੇ ਥੋੜ੍ਹੇ ਸਮੇਂ ਦੇ ਵਿੱਚ, ਕੈਲੀਫੋਰਨੀਆ ਮੇ ਕਲੋਜ਼ ਟੂ ਲਿਫਟ ਬੈਨ ਔਨ ਡਰਾਈਵਰਲੈਸ ਟਰੱਕਸ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ 2025 ਦੇ ਵਿੱਚ ਸ਼ੁਰੂ ਹੋ ਚੁੱਕੀਆਂ ਹੈਗੀਆਂ। 2026 ਦੇ ਵਿੱਚ ਇਹ ਦੇਖਣ ਵਾਲੀ ਗੱਲ ਹੋਊਗੀ ਕਿ ਕਿਹੜੇ ਕਿਹੜੇ ਲਾਜ਼ ਇਹਨਾਂ ਦੇ ਵਿੱਚ ਜਿਹੜੇ ਹੈਗੇ ਆ ਉਹ ਲਾਗੂ ਕੀਤੇ ਜਾਂਦੇ ਆ, ਰਿਵਰਸ ਕੀਤੇ ਜਾਂਦੇ ਆ, ਡੀਰੈਗੂਲੇਟ ਕੀਤੇ ਜਾਂਦੇ ਆ। ਆਸ ਕੀਤੀ ਜਾਂਦੀ ਆ ਕਿ ਜਿਹੜੇ ਕੈਲੀਫੋਰਨੀਆ ਦੇ ਵਿੱਚ ਜਿਹੜੇ ਟਰੱਕ ਸੇਲਸ ਹੈਗੀਆਂ ਜਿਹੜੀਆਂ ਕਿ ਪਿਛਲੇ ਸਾਲ ਆਪਾਂ ਕਾਫੀ ਸਮੇਂ ਤੋਂ ਇਹ ਦੱਸਦੇ ਆ ਰਹੇ ਸੀਗੇ ਕਿ ਉਹ ਬੰਦ ਕੀਤੀਆਂ ਗਈਆਂ ਹੈਗੀਆਂ ਜਾਂ ਹਾਲਟ ਕੀਤੀਆਂ ਗਈਆਂ ਹੈਗੀਆਂ ਕਿਉਂਕਿ ਟਰੱਕ ਵਿਕ ਨਹੀਂ ਸੀ ਰਹੇ ਬਿਕੋਜ਼ ਆਫ ਦਾ ਐਮਿਸ਼ਨ ਥਿੰਗ। ਸੋ ਇਸ ਵੇਲੇ ਆਸ ਕੀਤੀ ਜਾਂਦੀ ਹੈ ਕਿ ਜਿਹੜੀ ਉਹ ਰੂਲਸ ਐਂਡ ਰੈਗੂਲੇਸ਼ਨਸ ਹੈਗੇ ਆ ਜੇ ਉਹ ਹੋਲਡ 'ਤੇ ਚਲੇ ਜਾਂਦੇ ਆ ਜਾਂ ਕੈਂਸਲ ਹੋ ਜਾਂਦੇ ਆ ਅਤੇ ਜਿਹੜੀ ਟਰੱਕਾਂ ਦੀ ਵਿਕਰੀ ਹੈਗੀ ਆ ਉਹ ਦੁਬਾਰਾ ਤੋਂ ਸ਼ੁਰੂ ਕਰਨ ਦੀ ਗੱਲ ਜਿਹੜੀ ਆ ਜਾਂ ਉਹ ਜਿਹੜੇ ਆ ਸੀਮਲੈਸਲੀ ਦੁਬਾਰਾ ਵਿਕਣੇ ਸ਼ੁਰੂ ਹੋ ਜਾਂਦੇ ਆ। ਸੋ ਇਹ ਕਾਫੀ ਜਿਹੜਾ ਕਲੋਜ਼ਲੀ ਵਾਚ ਕੀਤਾ ਜਾ ਰਿਹਾ ਇਸ ਵੇਲੇ। ਕਈ ਨਿਊਜ਼ ਉੱਭਰ ਕੇ ਆ ਰਹੀਆਂ ਕਿ ਸ਼ਾਇਦ ਜਿਹੜੇ ਟੈਰਿਫ ਪ੍ਰਾਈਸ ਹੈਗੀ ਆ ਟਰੱਕ ਦੇ ਉੱਤੇ ਕੋਈ $9500 ਦੀ ਟੈਰਿਫ ਪ੍ਰਾਈਸ ਜਿਹੜੀ ਆ ਉਹ ਵੱਧ ਸਕਦੀ ਹੈਗੀ ਆ। ਕਈ ਹੋਰ ਚੀਜ਼ਾਂ ਜਿਹੜੀਆਂ ਹੈਗੀਆਂ ਕੈਲੀਫੋਰਨੀਆ ਨੇ ਟਰਾਈ ਕੀਤੀਆਂ ਸੀਗੀਆਂ, ਜਿਵੇਂ ਕਿ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਜਿਹੜੇ ਡੀਲਰਸ ਹੈਗੇ ਆ ਉਹ ਕੁਛ ਪੈਨਲਟੀ ਦੇ ਕੇ ਤੇ ਟਰੱਕ ਵੇਚ ਸਕਦੇ ਹੈਗੇ ਆ। ਦੇਖੋ ਜਦੋਂ ਪੈਨਲਟੀ ਦੇ ਲਈ ਫਿਰ ਉਹਦਾ ਐਮਿਸ਼ਨ ਦਾ ਫਿਰ ਉਹਦਾ ਪੋਲਿਊਸ਼ਨ ਦਾ ਤੇ ਰੌਲਾ ਉਹੀ ਰਹਿ ਗਿਆ ਨਾ। ਜੇ ਪੈਨਲਟੀ ਇਹਦਾ ਮਤਲਬ ਕਿ ਪੈਸਿਆਂ ਦੀ ਕਹਾਣੀ ਰਹਿ ਜਾਂਦੀ ਆ। ਸੋ ਐਨੀਵੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਉੱਤੇ ਧਿਆਨ ਦੇਣ ਦੀ ਜ਼ਰੂਰਤ ਹੈਗੀ ਆ। ਤੇ ਮਤਲਬ ਵੀ ਪੋਲਿਊਟਡ ਚਲਾਈ ਜਾਓ, ਪੈਸੇ ਦੇਈ ਜਾਓ। ਹਾਂਜੀ ਹਾਂਜੀ। ਸੋ ਉਹਦੇ ਵਿੱਚ ਇੱਦਾਂ ਆ ਕਿ ਜਿਹੜਾ
ਉਹਨਾਂ ਨੇ ਕਿਹਾ ਸੀਗਾ ਕਿ ਜਿਹੜੇ ਜ਼ੀਰੋ ਐਮਿਸ਼ਨ ਵਾਲੇ ਟਰੱਕ ਆ, ਤੁਸੀਂ ਇੰਨਾ ਇੱਕ ਟਰੱਕ ਵੇਚੋਗੇ ਤੇ ਉਹਦੇ ਬਦਲੇ ਤੁਸੀਂ ਦੂਜੇ ਜਿਹੜੇ ਡੀਜ਼ਲ ਵਾਲੇ ਟਰੱਕ ਇੰਨੇ ਵੇਚ ਸਕਦੇ ਹੈਗੇ ਆ। ਸੋ ਉਹਨੂੰ ਬੇਸਿਕਲੀ ਜੇ ਦੇਖੀਏ ਤੇ ਉਹ ਇੱਕ ਆਫਸੈਟ ਪੈਨਲਟੀ ਕਰਨਾ ਸੀ। ਹੈ। ਹਾਂ, ਤੇ ਉਹਦੇ ਵਿੱਚ ਜਿਹੜੇ ਸੀਗੇ ਜਿਹੜੇ ਕ੍ਰੈਡਿਟਸ ਮਿਲਦੇ ਆ, ਜਿਹੜੇ ਤੁਸੀਂ ਜ਼ੀਰੋ ਐਮਿਸ਼ਨ ਟਰੱਕ ਵੇਚਦੇ ਆ ਉਹਦੇ ਕ੍ਰੈਡਿਟਸ ਮਿਲਦੇ ਆ। ਸੋ ਜਿਹੜੇ ਜ਼ੀਰੋ ਐਮਿਸ਼ਨ ਟਰੱਕ ਵੇਚਦੇ ਆ, ਜਿੱਦਾਂ ਟੈਸਲਾ ਆ ਜਾਂ ਹੋਰ ਟਰੱਕ ਜਿਹੜੇ ਆਏ ਸੀਗੇ, ਜ਼ੀਰੋ ਐਮਿਸ਼ਨ ਟਰੱਕ ਆਏ ਸੀਗੇ, ਉਹਨਾਂ ਦੇ ਕੋਲ ਕ੍ਰੈਡਿਟਸ ਹੁੰਦੇ ਆ। ਸੋ ਉਹ ਵੀ ਜਿਹੜੀਆਂ ਮੈਨੂਫੈਕਚਰ ਕੰਪਨੀਆਂ ਹੈਗੀਆਂ ਦੂਜੇ ਟਰੱਕਾਂ ਦੀਆਂ, ਲਾਈਕ ਫਰੇਟ ਲਾਈਨਰ, ਵਾਲਵੋ ਜਾਂ ਹੋਰ ਟਰੱਕ ਹੈਗੇ ਆ, ਸੋ ਉਹਨਾਂ ਨੂੰ ਉਹ ਵੀ ਆਪਸ਼ਨ ਦਿੱਤੀ ਜਾ ਰਹੀ ਸੀ ਕਿ ਤੁਸੀਂ ਜ਼ੀਰੋ ਐਮਿਸ਼ਨ ਟਰੱਕ ਵਾਲਿਆਂ ਕੋਲੋਂ ਕ੍ਰੈਡਿਟ ਪਰਚੇਜ਼ ਕਰ ਲਓ ਤੇ ਉਹ ਕ੍ਰੈਡਿਟ ਯੂਜ਼ ਕਰਕੇ ਆਪਣੇ ਟਰੱਕ ਵੇਚ ਸਕਦੇ ਆ। ਸੋ ਕਈ ਚੀਜ਼ਾਂ ਜਿਹੜੀਆਂ ਅਸੀਂ ਬੈਕ ਐਂਡ ਤੇ ਚੱਲ ਰਹੀਆਂ ਸੀਗੀਆਂ। ਸੋ ਪਰ ਆਸ ਕੀਤੀ ਜਾਂਦੀ ਹੈ ਕਿ ਜੇ ਆਹ ਚੀਜ਼ਾਂ ਜਿਹੜੀਆਂ ਥੋੜ੍ਹੀਆਂ ਜਿਹੀਆਂ ਲਾਗੂ ਹੋਣਗੀਆਂ ਤੇ ਈਜ਼ ਆਊਟ ਹੋਊਗਾ ਇਹਦੇ ਉੱਤੇ। ਰਾਜਕਰਨ, ਇਹਦੇ ਨਾਲ ਹੀ ਜਿਹੜੀ ਇੱਕ ਹੋਰ ਚੀਜ਼ ਜਿਹੜੀ ਇਸ ਵੇਲੇ ਅਸੀਂ ਦੇਖ ਰਹੇ ਹਾਂ ਇੰਡਸਟਰੀ ਦੇ ਵਿੱਚ, ਕਾਲਸ ਆ ਰਹੀਆਂ ਰੋਜ਼ ਜਾਂ ਜੋ ਅਸੀਂ ਵਾਚ ਕਰਦੇ ਹਾਂ, ਕੰਪਨੀਜ਼ ਜਾਂਦੇ ਹਾਂ, ਗੱਲਾਂ ਬਾਤਾਂ ਕਰਦੇ ਹਾਂ, ਉੱਥੋਂ ਹੁਣ ਇਹ ਚੀਜ਼ ਉੱਭਰ ਕੇ ਸਾਹਮਣੇ ਆ ਰਹੀ ਆ ਕਿ ਕੰਪਨੀਜ਼ ਨੂੰ, ਜਿਹੜਾ ਆਪਾਂ ਬੜੇ ਚਿਰ ਤੋਂ ਕਹਿੰਦਾ ਆ ਰਹੇ ਸੀਗੇ ਕਿ ਕੰਪਨੀ ਨੂੰ ਕੰਪਲਾਇੰਟ ਹੋਣਾ ਜਿਹੜਾ ਆ ਉਹ ਮੇਰਾ ਖਿਆਲ ਹੋਰ ਵੀ ਜ਼ਿਆਦਾ ਲਾਜ਼ਮੀ ਹੋ ਗਿਆ ਇਸ ਵੇਲੇ। ਹੋਰ ਵੀ ਜ਼ਿਆਦਾ ਜ਼ਰੂਰਤ ਜਿਹੜੀ ਆ ਵੱਧ ਗਈ ਆ। ਜੇ ਤੁਸੀਂ ਕੰਪਲਾਇੰਟ ਨਹੀਂ ਹੈਗੇ ਜਾਂ ਤੁਸੀਂ ਕਿਸੇ ਵੀ ਪੱਖੋਂ ਤੁਸੀਂ ਨਾਨ ਕੰਪਲਾਇੰਟ ਹੈਗੇ ਆ, ਔਰ ਬੜੇ ਲੰਮੇ ਸਮੇਂ ਤੋਂ ਆਪਾਂ ਇਹ ਗੱਲ ਕਹਿੰਦੇ ਆ ਰਹੇ ਹਾਂ ਕਿ ਜਿਹੜਾ ELD ਦਾ ਜਿਹੜਾ ਥੈਫਟ ਹੈਗਾ ਜਾਂ ELD ਦੇ ਨਾਲ ਛੇੜਛਾੜ ਜਿਹੜੀ ਹੈਗੀ ਉਹ ਫੈਡਰਲ ਕ੍ਰਾਈਮ ਹੈਗਾ ਆ। ਸੋ ਪਲੀਜ਼ ਇਹ ਚੀਜ਼ਾਂ ਆਪਾਂ ਬੜੇ ਚਿਰ ਤੋਂ ਕਹਿੰਦੇ ਆ ਰਹੇ ਹਾਂ। ਸੋ ਹੁਣ ਜੇ ਕੋਈ ਵੀ ELD ਦੀ ਛੇੜਖਾਨੀ ਕਰਦਾ ਹੈਗਾ, ਦੋਜ਼ ਥਿੰਗਸ ਕੈਨ ਗੋ ਅਗੇਂਸਟ ਕਿਸੇ ਵੀ ਕੰਪਨੀ ਓਨਰ ਦੇ, ਡਰਾਈਵਰ ਦੇ ਅਗੇਂਸਟ ਜਾ ਸਕਦੀਆਂ, ਬਹੁਤ ਬੁਰੀ ਤਰ੍ਹਾਂ ਮਤਲਬ ਅਸਰ ਪੈ ਸਕਦਾ। ਰਮਨ ਜੀ, ਇਹ ਤਾਂ ਹੁਣ ਨਜ਼ਰ ਆ ਹੀ ਰਿਹਾ, ਖਾਸ ਕਰਕੇ ਜੇ ਟਰੱਕਿੰਗ ਕੰਪਨੀ ਕਿਸੇ ਇਮੀਗ੍ਰੈਂਟ ਦੀ ਆ ਜਾਂ ਡਰਾਈਵਰ ਇਮੀਗ੍ਰੈਂਟ ਆ ਜਾਂ ਕੁਛ ਆ, ਫਿਰ ਤਾਂ ਉਹਨੂੰ ਮਾਈਕਰੋਸਕੋਪ ਦੇ ਅੰਦਰ ਇਦਾਂ ਲੈ ਕੇ ਆਉਂਦੇ ਆ, ਐਕਸੀਡੈਂਟ ਕਿਸੇ ਨੇ ਕੀਤਾ ਹੋਵੇ, ਮਾਲਕ ਵੀ ਜੇ ਇਮੀਗ੍ਰੈਂਟ ਹੋਵੇ ਤਾਂ ਰੌਲਾ ਰੱਪਾ ਜਿਹੜਾ ਉਹ ਹੁਣ ਬਹੁਤ ਜ਼ਿਆਦਾ ਪੈਂਦਾ, ਕਿਉਂਕਿ ਇਹਨਾਂ ਨੇ ਇਸ ਮੁੱਦੇ ਨੂੰ ਇੰਨਾ ਕੁ ਜ਼ਿਆਦਾ ਪੋਲਿਟਿਸਾਈਜ਼ ਕਰ ਦਿੱਤਾ। ਇਮੀਗ੍ਰੈਂਟ ਹਰ ਇੱਕ ਪਾਸੇ ਉਹਨਾਂ ਦੇ ਬੈਡ ਜਿਹੜੇ ਉਹ ਸ਼ੋਅ ਕਰਨ ਵਾਲੀ ਗੱਲ ਜਿਹੜੀ ਉਹ ਬਣੀ ਪਈ ਆ। ਅੱਛਾ, ਓਵਰਆਲ ਇੰਡਸਟਰੀ 'ਚ ਰਮਨ ਜੀ, ਜਿਹੜੇ ਨਾਨ ਡੋਮਿਸਾਈਲ ਦਾ ਮਸਲਾ, ਇੰਗਲਿਸ਼ ਵਾਲਾ, ਇਹ ਸਖਤੀ ਆ, ਇਹਦਾ ਅਸਰ ਕੀ ਤੁਹਾਨੂੰ ਨਜ਼ਰ ਆ ਰਿਹਾ ਆ ਆਪਣੀਆਂ ਕੰਪਨੀਆਂ ਤੇ ਓਵਰਆਲ ਟਰੱਕਿੰਗ ਦੀਆਂ ਕੰਪਨੀਆਂ ਦੇ ਵਿੱਚ? ਕੀ ਚਰਚਾਵਾਂ ਨੇ, ਕਿੱਦਾਂ ਉਹ ਚੇਂਜ ਕਰ ਰਹੇ ਆ, ਜਿਹਦਾ ਕੰਪਲਾਇੰਟ ਦੀ ਗੱਲ ਕਰ ਰਹੇ ਆ ਰਹੇ ਲੀਹ ਦੇ ਉੱਤੇ? ਬਿਲਕੁਲ ਜੀ, ਆਉਣਾ ਪੈਣਾ ਆ। ਮਤਲਬ ਇਹਦੇ ਵਿੱਚ ਕੋਈ ਚੋਇਸ ਨਹੀਂ ਹੈਗੀ, ਕੋਈ ਐਕਸਕਿਊਜ਼ ਨਹੀਂ ਹੈਗਾ। ਸਾਰਿਆਂ ਨਾਲੋਂ ਪਹਿਲਾਂ ਮੈਂ ਇਹ ਗੱਲ ਕਹਿਣੀ ਚਾਹੂੰਗਾ ਕਿ ਜਿਹੜੀ ਸਟੇਟ ਸਾਡੀ ਕੈਲੀਫੋਰਨੀਆ ਹੈਗੀ ਹੈ ਜੀ, DMV ਹੈਗੀ ਆ, ਇਹਨਾਂ ਨੂੰ ਮੁਤਾਬਕ, ਇਹਨਾਂ ਨੂੰ ਮੁੱਖ ਰੱਖ ਕੇ ਇੱਕ ਗੱਲ ਕਹੂੰਗਾ ਕਿ ਪਿਛਲੇ 60 ਦਿਨਾਂ ਦੇ ਵਿੱਚ ਤੁਸੀਂ ਕੋਈ ਪਲਾਨ ਨਹੀਂ ਦਿੱਤਾ ਹੈਗਾ ਨਾਨ ਡੋਮਿਸਾਈਲ CDL ਦਾ। ਤੁਸੀਂ ਸਿਰਫ ਉਹਦੀ 60 ਦਿਨਾਂ ਦੀ ਕਰਤੀ ਕਿ ਅਸੀਂ 60 ਦਿਨਾਂ ਬਾਅਦ ਕੈਂਸਲ ਕਰਨੇ ਹੈਗੇ, ਐਕਸਟੈਂਡ ਪਰ ਕਰਤਾ। ਉਹਨਾਂ ਨੇ ਕੋਈ ਪਲਾਨ ਨਹੀਂ ਦਿੱਤਾ ਹੈਗਾ ਤੇ ਆਉਣ ਵਾਲੇ 60 ਦਿਨਾਂ ਦੇ ਵਿੱਚ ਫਿਰ ਕੋਈ ਪਲਾਨ ਨਹੀਂ ਹੈਗਾ। ਸੋ ਆਉਣ ਵਾਲੇ 60 ਦਿਨਾਂ ਤੋਂ ਬਾਅਦ ਮਤਲਬ ਸਿੰਪਲੀ ਉਹਨਾਂ ਨੇ ਕੈਂਸਲ ਕਰਨ ਦੀ ਗੱਲ ਕੀਤੀ ਆ। ਪਰ ਇੱਥੇ DMV ਨੂੰ ਚਾਹੀਦਾ ਕਿ ਕੋਈ ਨਾ ਕੋਈ ਪਲਾਨ ਦੇਣ, ਕੋਈ ਨਾ ਕੋਈ ਉਹਦਾ ਹੱਲ ਦੇਣ ਕਿ ਓਕੇ ਠੀਕ ਆ ਜੀ, ਇਹ ਲਾਇਸੈਂਸ ਸਾਡੇ ਕੋਲ ਗਲਤ ਇਸ਼ੂ ਹੋ ਗਏ ਆ, ਜਾਂ ਅਸੀਂ ਇਹਨਾਂ ਦੇ ਰੀਟੈਸਟ ਦੁਆਰਾ ਕਰਾਂਗੇ, ਸਾਰਾ ਕੁਝ ਦੁਆਰਾ ਕਰਕੇ ਦੁਆਰਾ ਰੀਇਸ਼ੂ ਕਰਾਂਗੇ ਪ੍ਰੋਪਰ ਢੰਗ ਦੇ ਨਾਲ, ਪ੍ਰੋਪਰ ਪੇਪਰਸ ਦੇ ਨਾਲ। ਗਲਤ ਤਰੀਕਾਂ ਲਿਖਦੀਆਂ ਵੀ ਤਰੀਕਾ ਸਹੀ ਕਰਕੇ ਦੇਵਾਂਗੇ, ਕੁਛ ਕਰਾਂਗੇ, ਦੱਸਦੇ ਨਹੀਂ। ਮਤਲਬ ਦੇਖੋ, ਹੁਣ ਗੱਲ ਇਦਾਂ ਨਾ ਕਿ ਹੁਣ ਰਾਜਕਰਨ ਜਿਹੜੀ ਪ੍ਰੋਬਲਮ ਆ ਉਹ ਠੀਕ ਆ, 60 ਡੇ ਦੀ ਐਕਸਟੈਂਸ਼ਨ ਦੇ ਦਿੱਤੀ, ਪਰ ਉਹਦਾ ਮਤਲਬ ਇਹ ਆ ਕਿ ਤੁਸੀਂ ਪਬਲਿਕ ਨੂੰ ਫਿਰ ਲਿੰਬੋ ਦੇ ਵਿੱਚ ਛੱਡ ਦਿੱਤਾ, ਪਬਲਿਕ ਨੂੰ ਫਿਰ ਲਟਕਦਾ ਛੱਡ ਦਿੱਤਾ, ਕੋਈ ਉਹਦਾ ਹੱਲ ਨਹੀਂ ਦਿੱਤਾ ਹੈਗਾ, ਕੋਈ ਉਹਦਾ ਮਤਲਬ ਕਿ ਉਹਦਾ ਹੱਲ ਨਹੀਂ ਕੱਢਿਆ ਹੈਗਾ, ਉਹਨੂੰ ਸਿਰਫ ਲਟਕਦਾ ਫਿਰ 60 ਦਿਨਾਂ ਲਈ ਫਿਰ ਉੱਦਾਂ ਹੀ ਲਟਕਾ ਦਿੱਤਾ ਹੈਗਾ। ਸੋ ਉਹਦੇ ਵਿੱਚ ਜੇ ਹੁਣ ਜਿਹੜਾ ਉਹਨਾਂ ਨੇ ਦਿੱਤਾ ਹੈਗਾ ਕਿ ਜੇ ਲਾਇਸੈਂਸ ਦੁਆਰਾ ਰੀਇਸ਼ੂ ਕਰਨਾ ਹੈਗਾ ਜਾਂ ਕੁਛ ਵੀ ਕਰਨਾ ਹੈਗਾ, ਤੇ ਜਿਹੜੇ ਪੇਪਰਸ ਉਹ ਡਿਮਾਂਡ ਕਰ ਰਹੇ ਹੈਗੇ ਆ, ਪੇਪਰਸ ਜਿਹੜੇ ਕਹਿ ਰਹੇ ਹੈਗੇ ਆ ਕਿ ਫੈਡਰਲ ਕਾਨੂੰਨ ਮੰਗਦਾ ਹੈਗਾ ਉਹ ਪੇਪਰ ਮੇਰੇ ਖਿਆਲ ਦੇ ਵਿੱਚ ਤਾਂ ਸ਼ਾਇਦ ਕਿਸੇ ਕੋਲ ਵੀ ਨਹੀਂ ਹੋਣੇ। ਸੋ ਅਲਟੀਮੇਟਲੀ ਜਿਹੜੀ ਚੀਜ਼ ਹੈਗੀ ਆ ਉਹ ਕਿਸੇ ਪਾਸੇ ਨੂੰ ਨਹੀਂ ਜਾ ਰਹੀ ਹੈਗੀ। ਸੋ DMV ਵੱਲੋਂ ਕੋਈ ਕਲੀਅਰ ਪੈਥ ਨਹੀਂ ਦਿੱਤਾ ਗਿਆ। ਠੀਕ ਹੈ, ਫੈਡਰਲ ਉਹਨਾਂ ਨੂੰ ਕੰਪਲਾਇੰਟ ਹੋਣ ਲਈ ਕਹਿ ਰਿਹਾ ਹੈਗਾ, ਪਰ ਉਹਨਾਂ ਦੇ ਵੱਲੋਂ ਇਹਦੇ ਲਈ ਕੀ ਕੀਤਾ ਜਾ ਰਿਹਾ ਹੈਗਾ, ਇਹਦੇ ਬਾਰੇ ਕੋਈ ਗੱਲਬਾਤ ਨਹੀਂ ਹੈਗੀ। ਦੂਜੀ ਗੱਲ ਆ ਗਈ ਆਪਣੀ ਜਿਹੜੀ ਪਬਲਿਕ ਦੀ ਹੈਗੀ, ਜਿਹੜੀ ਕਮਿਊਨਿਟੀ ਦੇ ਵਿੱਚ ਕੀ ਚੱਲ ਰਿਹਾ ਹੈਗਾ। ਕਮਿਊਨਿਟੀ ਦੇ ਵਿੱਚ ਰਾਜਕਰਨ ਜਿਹੜਾ ਇਸ ਵੇਲੇ ਮਾਹੌਲ ਚੱਲ ਰਿਹਾ ਹੈਗਾ ਉਹ ਇਹ ਹੈਗਾ ਕਿ ਜਿਹੜੇ ਨਾਨ ਡੋਮਿਸਾਈਲ ਲਾਇਸੈਂਸ ਹੋਲਡਰ ਹੈਗੇ ਆ, ਪ੍ਰੋਬਲਮ ਇਹ ਆ ਰਹੀ ਆ ਕਿ ਜਿਹੜੇ ਸ਼ਿਪਰ ਹੈਗੇ ਆ ਉਹਨਾਂ ਨੂੰ ਲੋਡ ਕਰਨ ਤੋਂ ਮਨਾ ਕਰ ਰਹੇ ਵੇਅਰ ਹਾਊਸ ਜਿਹੜੇ ਆ, ਜਿਹੜੀਆਂ ਬ੍ਰੋਕਰਸ ਹੈਗੇ ਆ ਉਹ ਨਾਨ ਡੋਮਿਸਾਈਲ ਲੋਡ
ਦੇਣ ਤੋਂ ਮਨਾ ਕਰ ਰਿਹਾ ਹੈਗਾ। USPS ਨੇ ਵੀ ਲੈ ਲਿਆ ਫੈਸਲਾ ਕਿ USPS ਨੇ ਵੀ ਬੰਦ ਹਾਂਜੀ ਕਰਨਗੇ ਉਹ। ਬਿਲਕੁਲ ਆਪਣੇ ਜਿਹੜਾ ਹਬ ਗਰੁੱਪ ਆ ਉਹਨਾਂ ਨੇ ਕਾਫੀ ਦੇਰ ਦੇ ਬੰਦੇ ਜਿਹੜੇ ਆ ਨਾਨ ਡੋਮਿਸਾਈਲ ਉਹ ਲੈਟ ਗੋ ਕਰਤੇ ਹੈਗੇ ਆ। JB ਹੰਟ ਨੇ ਲੈਟ ਗੋ ਕਰਤੇ ਹੈਗੇ ਆ। ਮੇਜਰ ਕੰਪਨੀਆਂ ਜਿਹੜੀਆਂ ਇਹ ਨਾਨ ਡੋਮਿਸਾਈਲ ਯੂਜ਼ ਕਰ ਰਹੀਆਂ ਸੀਗੀਆਂ ਉਹਨਾਂ ਸਾਰਿਆਂ ਨੇ ਉਹ ਬੰਦੇ ਜਿਹੜੇ ਆ ਉਹ ਲੈਟ ਗੋ ਕਰਤੇ ਹੈਗੇ ਆ। ਸੋ ਇਹ ਚੀਜ਼ ਜਿਹੜੀ ਆ ਇਹ ਸਾਹਮਣੇ ਆ ਰਹੀ ਹੈਗੀ ਆ ਕਿ ਜਿਹੜੇ ਨਾਨ ਡੋਮਿਸਾਈਲ ਲਾਇਸੈਂਸ ਹੈਗਾ ਆ ਉਹਨੂੰ ਬੇਸਿਕਲੀ ਚਾਹੇ ਤੁਹਾਡੇ ਕੋਲ ਲਾਇਸੈਂਸ ਹੈਗਾ ਵੀ ਆ ਲੇਕਿਨ ਤੁਹਾਨੂੰ ਜੇ ਕੰਮ ਨਹੀਂ ਮਿਲਣਾ ਉਹਦੇ ਉੱਤੇ, ਤੁਹਾਨੂੰ ਜੇ ਲੋਡ ਨਹੀਂ ਕਰਨਾ ਕਿਸੇ ਨੇ, ਤੁਹਾਨੂੰ ਲੋਡ ਬ੍ਰੋਕਰ ਨੇ ਨਹੀਂ ਦੇਣਾ, ਦੈਨ ਵਟ ਇਜ਼ ਦ ਫਨ ਆਫ ਹੈਵਿੰਗ ਦੈਟ ਲਾਇਸੈਂਸ। ਠੀਕ ਹੈ ਨਾ। ਐਟ ਦ ਐਂਡ ਆਫ ਦ ਡੇ ਜੇ ਆਪਾਂ ਗੱਲ ਕਰੀਏ ਤੇ ਉਹਦਾ ਆਪਾਂ ਨੂੰ ਬੈਨੀਫਿਟ ਕੀ ਆ, ਕੀ ਮਤਲਬ ਹੈ ਉਸ ਲਾਇਸੈਂਸ ਦਾ ਫਿਰ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਵੇਲੇ ਕਮਿਊਨਿਟੀ ਦੇ ਵਿੱਚ ਕਾਫੀ ਜਿਹੜਾ ਆ ਇਹਦੇ ਨਾਲ ਓਵਰਆਲ ਇਹ ਕਹਿ ਸਕਦੇ ਹਾਂ ਰਮਨ ਜੀ ਵੀ ਸੂਬੇ ਦੀ ਤੇ ਫੈਡਰਲ ਦੀ ਲੜਾਈ ਦੇ ਵਿੱਚ ਇਹ ਵਿਚਾਰੇ ਪਿਸ ਗਏ। ਬਿਲਕੁਲ ਦੇਖੋ ਸਕੇਪ ਗੋਟ ਆ। ਬਾਕੀ ਜਦੋਂ ਗੱਲ ਆਉਂਦੀ ਨਾ ਇਮੀਗ੍ਰੈਂਟ ਦੀ ਤੇ ਕੋਈ ਵੀ ਇਸ ਕੰਟਰੀ ਦੇ ਵਿੱਚ ਸਵਾਏ ਜਿਹੜੇ ਇੱਥੋਂ ਦੇ ਨੇਟਿਵ ਅਮਰੀਕਨਸ ਹੈਗੇ ਆ ਉਸ ਤੋਂ ਬਿਨਾਂ ਸਾਰੇ ਇਮੀਗ੍ਰੈਂਟ ਆ। ਕੋਈ ਇੱਥੇ 200 ਸਾਲ ਪਹਿਲਾਂ ਆਇਆ ਤੇ ਚਾਹੇ ਕੋਈ 2 ਸਾਲ ਪਹਿਲਾਂ ਕਿਸੇ ਦੀ ਇੱਕ ਪੁਸ਼ਤਾ ਆ, ਕਿਸੇ ਦੀ 2 ਆ, ਕਿਸੇ ਦੀਆਂ 3 ਪੁਸ਼ਤਾਂ ਆ, ਸਾਰੇ ਇਮੀਗ੍ਰੈਂਟ ਹੀ ਆ। ਇੱਥੇ ਕੋਈ ਵੀ ਇੱਥੇ ਪਰਮਾਨੈਂਟ ਬੰਦਾ ਇੱਥੋਂ ਦਾ ਬਸ਼ਿੰਦਾ ਨਹੀਂ ਹੈਗਾ ਐਕਸੈਪਟ ਨੇਟਿਵ ਅਮਰੀਕਨਸ। ਫੀਲ ਲੈ ਲੈਂਦੇ ਆ ਨਾ ਠੀਕ ਹੈ ਨਾ। ਸੋ ਅਸੀਂ ਐਵੇਂ ਫੀਲ ਲੈ ਲੈਂਦੇ ਆ। ਅਸੀਂ ਵੀ ਇੱਥੇ ਇਮੀਗ੍ਰੈਂਟਸ ਦੇ ਖਿਲਾਫ, ਇਮੀਗ੍ਰੈਂਟ ਤਾਂ ਸਾਰੇ ਹੀ ਆ। ਕੋਈ ਵੀ ਆਪਣੇ ਆਪ ਨੂੰ ਉਹ ਵਾਲੇ ਫੀਲ ਲੈ ਲੈਂਦੇ ਆ ਨਾ ਜਿਹੜੇ ਇਮੀਗ੍ਰੈਂਟ ਆਏ ਆ ਵੀ ਨਹੀਂ ਇਹ ਸਾਡਾ ਹੀ ਆ ਹੁਣ ਸਾਰਾ ਕੁਝ, ਵੀ ਦੂਜਿਆਂ ਨੂੰ ਨਹੀਂ ਆਉਣ ਦੇਣਾ ਆਪਾਂ। ਇਹ ਏਦਾਂ ਜਿਹੜਾ ਉਹ ਚੱਲ ਜਾਂਦਾ ਆ ਮਾਹੌਲ। ਪਰ ਇਹ ਆ ਵੀ ਓਵਰਆਲ ਕੈਲੀਫੋਰਨੀਆ ਦੇ ਜਿਹੜੇ DMV ਦਾ ਜਿਹੜਾ ਕੰਮ ਆ ਉਹ ਬੜਾ ਨਖੇਦੀ ਵਾਲਾ ਰਿਹਾ ਆ। ਉਹਨਾਂ ਚਲੋ ਸੁਣਦੇ ਵੀ ਹੋਣਗੇ ਪਰ ਦੇ ਨੋ ਇਟ ਇਨਸਾਈਡ ਵੀ ਤੁਹਾਡੀਆਂ ਗਲਤੀਆਂ ਕਰਕੇ ਇਹਨਾਂ ਸਾਰੇ ਲੋਕਾਂ ਦੇ ਉੱਤੇ ਜਿਨ੍ਹਾਂ ਨੇ ਦੇਖੋ ਆਪਣਾ ਰੋਜੀ ਰੋਟੀ ਸਾਰਾ ਕੁਝ ਆਪਣਾ ਬਿਜ਼ਨਸ ਆਪਣੀ ਜਿਹੜਾ ਜ਼ਿੰਦਗੀ ਉਸ ਚੀਜ਼ ਦੇ ਇਰਦ ਗਿਰਦ ਜਿਹੜੀ ਉਹ ਘੁਮਾ ਲਈ ਚਲਾ ਲਈ ਤੇ ਉਹ ਹੁਣ ਉਹਨਾਂ ਨੂੰ ਅਚਾਨਕ ਉਹਨਾਂ ਦੇ ਪੈਰਾਂ ਥੱਲੋਂ ਜ਼ਮੀਨ ਖਿੱਚ ਦੋ ਤਾਂ ਫਿਰ ਅਗਲੇ ਡਿੱਗਣਗੇ ਹੀ ਨਾ। ਫਿਰ ਉਹ ਸਮੱਸਿਆ ਉਹਨਾਂ ਦੇ ਲਈ ਉਹੀ ਇਸ ਟਾਈਮ ਜਿਹੜੀ ਉਹ ਬਣੀ ਪਈ ਆ। ਕੋਈ ਟ੍ਰਾਂਜੀਸ਼ਨ ਟਾਈਮ ਨਹੀਂ, ਕੋਈ ਇੱਦਾਂ ਦਾ ਪਤਾ ਨਹੀਂ। ਉਹ ਲੜਾਈ ਜਿਹੜੀ ਆ ਪੋਲੀਟੀਕਲ ਉਹਦੇ ਵਿੱਚ ਇਹ ਜਿਹੜੇ ਪਿਆਦਾ ਆ ਉਹ ਬਣ ਗਏ ਆ। ਉਹ ਇੱਕ ਦੂਜੇ ਨੂੰ ਕਰੀ ਜਾਂਦੇ ਆ, ਤਿੜਾਂ ਦੇਈ ਜਾਂਦੇ ਆ। ਉਧਰ ਉਹਨੇ $160 ਮਿਲੀਅਨ ਬੰਦ ਕਰਤਾ, ਇਧਰ ਕਹਿੰਦੇ ਨਹੀਂ ਜੀ ਉਹਨਾਂ ਨੇ ਇਦਾਂ ਕਿਹਾ ਸੀ, ਅਸੀਂ ਤਾਂ ਉਹਨਾਂ ਦੇ ਹਿਸਾਬ ਨਾਲ ਚੱਲਦੇ ਆ। ਸੋ ਇੱਕ ਦੂਜੇ ਦੇ ਉੱਤੇ ਤੋਹਮਤ ਜ਼ਰੂਰ ਕਰ ਰਹੇ ਆ। ਇਹਨਾਂ ਦੇ ਲਈ ਕੀ ਹੋਣਾ ਆ, ਕਿਵੇਂ ਹੋਣਾ ਆ, ਉਹਦਾ ਕਿਸੇ ਨੂੰ ਕੋਈ ਜਿਹੜਾ ਬਾੜਾ ਧਿਆਨ ਨਹੀਂ ਹੈ। ਦੇਖੋ ਇਹ